अस्सलाम वालेकुम जी। मैं ਤੁਹਾਡਾ ਆਪਣਾ ਅਵੈਸ ਘੁੰਮਣ ਸਿਆਲਕੋਟੀ। ਅੱਜ 19 ਦਸੰਬਰ ਸਨ 2023 ਤੇ ਦਿਨ ਮੰਗਲ ਦਾ ਪੋਹ ਦੀ ਅੱਜ 5 ਹੋ ਗਈ ਏ। ਬਾਹਰ ਨਿਕਲਿਆ ਸਾਂ ਜ਼ਰਾ ਸੈਰ ਕਰਨ ਵਾਸਤੇ ਕਿਉਂਕਿ ਸ਼ਾਮ ਪੈਣ ਡਈ ਏ। ਇਹ ਸੂਰਜ ਦੀ ਆਖਰੀ ਝਲਕੀ ਵੇਖ ਲਓ। ਇਹ 19 ਦਸੰਬਰ ਦਾ ਸੂਰਜ ਦਾ ਆਖਰੀ ਮੰਜ਼ਰ ਏ, ਡੁੱਬਣ ਲੱਗਾ। ਮੈਂ ਨਿਕਲਿਆ ਸਾਂ ਬਾਹਰ ਜ਼ਰਾ ਸੈਰ ਕਰਨ ਵਾਸਤੇ ਤੇ ਮੈਂ ਕੋਈ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨਾ। ਜ਼ਰੂਰੀ ਗੱਲ ਇਹ ਵੇ ਕਿ ਜਿਹੜੇ ਲੋਕ ਕੰਪਿਊਟਰ ਤੇ ਬੜਾ ਕੰਮ ਕਰਦੇ ਨੇ ਜਾਂ ਜਿਨ੍ਹਾਂ ਦਾ ਮੋਬਾਈਲ ਤੇ ਲੈਪਟਾਪ ਤੇ ਬੜਾ ਕੰਮ ਹੁੰਦਾ ਹੈ, ਅੱਖਾਂ ਥੱਕ ਜਾਂਦੀਆਂ ਨੇ, ਅੱਖਾਂ ਦੇ ਵਿੱਚ ਜਲਨ ਹੋਣ ਲੱਗ ਪੈਂਦੀ ਹੈ। ਜਿਵੇਂ ਕੋਈ ਮਸ਼ੀਨਰੀ ਹੈ, ਆਖਰ ਇਨਸਾਨ ਦਾ ਜਿਸਮ ਵੀ ਇੱਕ ਮਸ਼ੀਨਰੀ ਦੀ ਤਰ੍ਹਾਂ ਹੈ ਨਾ, ਇਸ ਤਰ੍ਹਾਂ ਅੱਖਾਂ ਨੂੰ ਸਾਹ ਕਢਾਇਆ ਕਰੋ। ਔਰ ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਨੇ ਉਹਨਾਂ ਵਾਸਤੇ ਜ਼ਰੂਰੀ ਇਹ ਵੇ ਕਿ ਇਹ ਜਿਵੇਂ ਸਟਾਲਾ ਤੁਹਾਨੂੰ ਨਜ਼ਰ ਆਉਂਦਾ ਪਿਆ, ਕਣਕ ਨਜ਼ਰ ਆਉਂਦੀ ਹੈ ਪਈ, ਹਰਿਆਲੀ, ਇਹ ਵੇਖਿਆ ਕਰੋ। ਇਹਦੇ ਨਾਲ ਤੁਹਾਡੀਆਂ ਅੱਖਾਂ ਨੂੰ ਸਕੂਨ ਮਿਲੇਗਾ। ਕਿਉਂਕਿ ਜੇ ਬਹੁਤ ਜ਼ਿਆਦਾ ਤੁਸੀਂ ਕੰਮ ਕਰਦੇ ਰਹਿੰਦੇ ਹੋ ਮੋਬਾਈਲ ਤੇ, ਲੈਪਟਾਪ ਤੇ, ਕੰਪਿਊਟਰ ਤੇ ਉਹਦੇ ਮੰਨਫੀ ਅਸਰਾਤ ਜਿਹੜੇ ਨੂੰ ਨਜ਼ਰ ਤੇ ਪੈਣਗੇ, ਮਤਲਬ ਕਿ ਨਜ਼ਰ ਕਮਜ਼ੋਰ ਹੋ ਜਾਏਗੀ। ਫਿਰ ਪੰਸਾਰੀ ਕੋਲੋਂ ਜਾਂ ਕਿਸੇ ਮੈਡੀਕਲ ਸਟੋਰ ਤੋਂ ਜਾਂ ਜਨਰਲ ਸਟੋਰ ਤੋਂ ਕਿਤੋਂ ਵੀ ਨਾ ਉਹ ਐਡੀ ਕਿ ਇੱਕ ਸ਼ੀਸ਼ੀ ਲੱਭ ਜਾਂਦੀ ਏ ਅਰਕ ਗੁਲਾਬ ਦੀ, ਹਾਂਜੀ। ਉਹਦੇ ਵਿੱਚ ਜਿੰਨੇ ਵੀ ਮਤਲਬ ਤੁਸੀਂ ਵੇਖਣ ਵਾਲੇ ਕੰਪਿਊਟਰ, ਲੈਪਟਾਪ, ਮੋਬਾਈਲ ਇਸਤੇਮਾਲ ਕਰਨ ਵਾਲੇ ਨੇ, ਤੁਹਾਨੂੰ ਸਾਰਿਆਂ ਨੂੰ ਮਸ਼ਵਰਾ ਦੇਣਾ ਕਿ ਉਹ ਜਿਹੜਾ ਅਰਕੇ ਗੁਲਾਬ ਹੁੰਦਾ ਨਾ, ਰਾਤੀ ਸੌਣ ਲੱਗਿਆ ਇੱਕ ਇੱਕ ਕਤਰਾ ਅੱਖਾਂ ਦੇ ਵਿੱਚ ਗੁਲਾਬ ਦੇ ਅਰਕ ਦਾ ਪਾ ਛੜਿਆ ਕਰੋ। ਉਹਦੇ ਨਾਲ ਇਹ ਵੇ ਕਿ ਤੁਹਾਡੀਆਂ ਅੱਖਾਂ ਨੂੰ ਸਕੂਨ ਮਿਲੇਗਾ। ਸੋ ਇਹ ਵੇ ਕਿ ਬਾਹਰ ਨਿਕਲਣਾ, ਸੈਰ ਕਰਨਾ ਔਰ ਆਪਣੇ ਆਪ ਨੂੰ ਫਰੈਸ਼ ਰੱਖਣਾ, ਇਹ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। ਅਗਰ ਤੁਸੀਂ ਬਿਮਾਰ ਹੋ, ਮਤਲਬ ਤੁਹਾਨੂੰ ਕੋਈ ਵੀ ਮਰਜ਼ ਹੈ, ਖੁਦਾ ਨਾ ਹਾਸਾ ਕੋਈ ਇਸ ਤਰ੍ਹਾਂ ਦਾ ਮਾਮਲਾ ਨਾ ਹੋਵੇ ਕਿ ਤੁਸੀਂ ਟੁਰ ਫਿਰ ਨਾ ਸਕੋ, ਫਿਰ ਤੇ ਮਜਬੂਰੀ ਹੈ ਨਾ ਲੇਟਣਾ। ਅਗਰ ਕੋਈ ਬਿਮਾਰੀ ਹੈ ਤੇ ਕੋਸ਼ਿਸ਼ ਕਰਿਆ ਕਰੋ ਬਾਹਰ ਨਿਕਲੋ। ਕਿਉਂਕਿ ਜਦੋਂ ਬੰਦਾ ਅੰਦਰ ਲੰਮਾ ਪਿਆ ਰਹਿੰਦਾ ਤੇ ਉਹਨੂੰ ਇੰਜ ਲੱਗਦਾ ਕਿ ਮੈਂ ਹੁਣ ਮਾਰੀ ਹੀ ਜਾਣਾ। ਭਾਵੇਂ ਉਹ ਬੁਖਾਰ ਹੀ ਚੜ੍ਹ ਜੇ ਨਾ ਤੇ ਬੰਦੇ ਨੂੰ ਇੰਜ ਲੱਗਣ ਲੱਗ ਪੈਂਦਾ ਕਿ ਮੈਂ ਨਹੀਂ ਬਚਦਾ, ਹੁਣ ਮੈਂ ਨਹੀਂ ਬਚਦਾ। ਬਾਹਰ ਜੀਆਂ ਦੇ ਮੱਥੇ ਲੱਗੋਗੇ ਤੁਹਾਡੀ ਤਬੀਅਤ ਹੋਰ ਦੀ ਹੋਰ ਹੋ ਜਾਏਗੀ। ਸੋ ਇਸ ਵਾਸਤੇ ਸਵੇਰ ਸ਼ਾਮ ਦੋਵੇਂ ਟਾਈਮ ਬਾਹਰ ਸੈਰ ਕਰਨ ਵਾਸਤੇ ਲਾਜ਼ਮੀ ਨਿਕਲਿਆ ਕਰੋ। ਇਹਦੇ ਨਾਲ ਇੱਕ ਤੇ ਜਿਸਮਾਨੀ ਤੌਰ ਤੇ ਬੰਦਾ ਫਿੱਟ ਰਹਿੰਦਾ, ਦੂਸਰੇ ਨੰਬਰ ਤੇ ਜ਼ਿਹਨੀ ਤੌਰ ਤੇ ਬੰਦੇ ਨੂੰ ਸਕੂਨ ਮਿਲਦਾ। ਜੇ ਤੁਹਾਡੇ ਨਾਲ ਕੋਈ ਸਾਥੀ ਹੈ ਵੇ ਸੈਰ ਕਰਨ ਵਾਸਤੇ, ਵਾਕ ਕਰਨ ਵਾਸਤੇ, ਬਾਹਰ ਨਿਕਲਣ ਵਾਸਤੇ ਤੇ ਠੀਕ ਹੈ। ਅਗਰ ਨਹੀਂ ਤੇ ਤੁਸੀਂ ਇਕੱਲੇ ਹੀ ਨਿਕਲ ਜਾਓ ਤੇ ਅੱਲਾ ਦੀ ਕੁਦਰਤ, ਅੱਲਾ ਦੀਆਂ ਸ਼ਾਨਾਂ ਵੇਖੋ। ਮਤਲਬ ਇਹ ਵੇਖੋ ਨਾ, ਪੰਛੀ ਇਹ ਹੁਣ ਮਸ਼ਰਕ ਵੱਲ ਨੂੰ ਪੇ ਜਾਂਦੇ ਨੇ, ਮਤਲਬ ਆਪਣੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਨੇ। ਜਿਵੇਂ ਕਿ ਪਰਦੇਸੀ ਜਾਂ ਇੱਥੇ ਕੰਮ ਕਰਨ ਵਾਲੇ ਮਜ਼ਦੂਰ ਮਜ਼ਦੂਰੀ ਕਰਨ ਸਵੇਰੇ ਜਾਂਦੇ ਨੇ ਤੇ ਦਿਹਾੜੀ ਲਾ ਕੇ ਸ਼ਾਮੀ ਆਪਣੇ ਘਰ ਵਾਪਸ ਆਪਣੇ ਆਸ਼ੀਆਂ ਨੇ, ਆਪਣੇ ਚਮਨ ਦੇ ਵਿੱਚ ਆਉਂਦੇ ਨੇ। ਸੋ ਇਸ ਤਰ੍ਹਾਂ ਇਹ ਪੰਛੀ ਆਪਣੇ ਘਰਾਂ ਨੂੰ ਜਾਂਦੇ ਨੇ। ਉਹਨੇ ਆਖਿਆ ਸੁਬਾਹ ਹੋਈ ਤੇ ਸ਼ਾਮਾਂ ਪਈਆਂ, ਪੰਛੀ ਘਰਾਂ ਨੂੰ ਆਏ ਪਰ ਉਹ ਨਹੀਂ ਆਉਂਦੇ ਫੇਰ ਮੁਹੰਮਦ ਬਖਸ਼ਾ, ਮੌਤ ਜਿਨ੍ਹਾਂ ਨੂੰ ਲੈ ਜਾਏ। ਸੋ ਗੱਲ ਇਹ ਵੇ ਕਿ ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਸਲਾਮਤ ਰੱਖੇ। ਇਹ ਮੈਂ ਤੁਹਾਡੇ ਨਾਲ ਗੱਲਾਂ ਦੋ ਤਿੰਨ ਸ਼ੇਅਰ ਕੀਤੀਆਂ ਨੇ ਕਿ ਇੱਕ ਅਗਰ ਬਿਮਾਰ ਹੋ ਤੇ ਬਾਹਰ ਲਾਜ਼ਮੀ ਨਿਕਲਿਆ ਕਰੋ, ਘਰ ਨਾ ਲੰਮੇ ਪੈ ਰਿਆ ਕਰੋ। ਦੂਜੇ ਨੰਬਰ ਦੇ ਉੱਤੇ ਸਵੇਰ ਤੇ ਸ਼ਾਮ ਵਾਕ ਲਾਜ਼ਮੀ ਕਰਿਆ ਕਰੋ। ਇਹਦੇ ਨਾਲ ਤੁਸੀਂ ਜਿਸਮਾਨੀ ਤੌਰ ਤੇ ਔਰ ਜ਼ਿਹਨੀ ਤੌਰ ਦੇ ਉੱਤੇ ਰਿਲੈਕਸ ਰਹੋਗੇ, ਫਿੱਟ ਰਹੋਗੇ। ਤੇ ਉਸ ਤੋਂ ਇਲਾਵਾ ਜਿਹੜੀ ਮੈਂ ਪਹਿਲੀ ਇਹ ਗੱਲ ਕੀਤੀ ਸੀ ਬੜੀ ਅਹਿਮ, ਕਿ ਅਗਰ ਤੁਹਾਡਾ ਕੰਪਿਊਟਰ ਤੇ ਲੈਪਟਾਪ ਤੇ ਮੋਬਾਈਲ ਤੇ ਯਾਨੀ ਸਕਰੀਨ ਤੇ ਬਹੁਤ ਜ਼ਿਆਦਾ ਕੰਮ ਹੈ ਤੇ ਫਿਰ ਹਰਿਆਲੀ ਲਾਜ਼ਮੀ ਵੇਖੋ। ਇਹਦੇ ਨਾਲ ਤੁਹਾਡੀਆਂ ਅੱਖਾਂ ਨੂੰ ਸਕੂਨ ਮਿਲੇਗਾ ਔਰ ਤੁਹਾਡੀ ਨਜ਼ਰ ਠੀਕ ਰਹੇਗੀ। ਤੇ ਅਰਕ ਗੁਲਾਬ ਉਹ ਕਤਰੇ ਲੈ ਲੈਣੇ ਨੇ ਤੇ ਇੱਕ ਇੱਕ ਕਤਰਾ ਸੌਣ ਲੱਗਿਆ ਉਹ ਗੁਲਾਬ ਦੇ ਅਰਕ ਦਾ ਅੱਖਾਂ ਦੇ ਵਿੱਚ ਪਾ ਲੈਣ। ਜੇ ਗੱਲ ਚੰਗੀ ਲੱਗੀ ਹੋਵੇ ਤੇ ਅਗਾਂਹ ਸ਼ੇਅਰ ਲਾਜ਼ਮੀ ਕਰ ਛੜਿਓ। ਮਿਲਦੇ ਆ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਵਰਹਿਮਤੁল্লাਹ।